अस्सलाम वालेकुम। ਤੁਹਾਡਾ ਵੀਰ ਸ਼ਫਕਤ ਬਾਰੀ ਮੈਂ ਸਦਕੇ ਮੈਂ ਵਾਰੀ ਅਜ਼ੀਜ਼ਾਂ ਨੇ ਮਨ ਵੱਡਿਆਂ ਦੇ ਵੀ ਇੱਕ ਮਾਰਿਆ ਭੁੱਖਾਂ ਦੂਜਾ ਮਾਰਿਆ ਦੁੱਖਾਂ। ਮੈਂ ਆਣਾ ਭੁੱਖ ਬੰਦਾ ਜਾਲ ਜਾਂਦਾ ਹੈ ਪਰ ਆ ਦੁੱਖਾਂ ਨੇ ਜੀਣ ਨਹੀਂ ਦੇਣਾ। ਗਰੀਬ ਤਾਂ ਵੜ ਗਿਆ ਨਾ। ਆ ਸਬਜ਼ੀਆਂ ਦੇ ਭਾਅ ਨੇ ਅਸਮਾਨਾਂ ਨਾਲ ਲੱਗੇ ਖੜੇ ਨੇ। ਪਰਸੋਂ ਕਰੇਲੇ ਲਏ ਨੇ ਤੇ ਉਹ 400 ਨੂੰ ਕਿਲੋ ਦਿੱਤਾ ਇਹਨੇ। ਪੁੱਛਿਆ ਤੇ ਬੰਦਾ ਰੱਤਾ ਲਾਲ ਹੋ ਗਿਆ ਵੀ ਏਡੇ ਏਡੇ ਦੇਸੀ ਕਰੇਲੇ ਨੇ, ਇਹਨਾਂ ਦਾ ਭਾਅ ਚੁੱਕ ਹੈ, ਇਹ ਵੈਰਾਈਟੀ ਹੋਰ ਹੈ। ਲੈ ਉਹ ਪਿਛਲੇ ਸਾਲ ਜਿਵੇਂ ਬੰਦੇ ਨੇ ਖਰਬੂਜ਼ੇ ਦਾ ਬੀ ਲਿਆਂਦਾ ਤੇ ਉੱਗੇ ਖੀਰੇ ਨੇ। ਇਹ ਇਹਨਾਂ ਦੀ ਘਰਾਂ ਦੀ ਵੈਰਾਈਟੀਆਂ ਨੇ ਵੀ ਚਲੋ ਮੁਲਕ 'ਚ ਮਹਿੰਗਾਈ ਤਾਂ ਹੈ, ਘਰਾਂ ਦੇ ਵਿੱਚ ਗੋਡੇ ਗੋਡੇ ਭੁੱਖ ਨੱਚਦੀ ਪਈ, ਪਰ ਅਹਿਸਾਸ ਉਂਝ ਹੀ ਮੁੱਕ ਗਿਆ। ਇੱਕ ਦੂਜੇ ਨੂੰ ਦੁੱਖ ਹੀ ਦੇਣਾ। ਇਹ ਯੂਨੀਅਨ ਬਣਾਈ ਬੈਠੇ ਨਾ ਦੀ। ਉਹ ਵਿਚਾਰਾ ਕੋਈ ਸਬਜ਼ੀ ਲੈਣ ਚਲਾ ਜਾਵੇ ਨਾ ਤਾਂ ਉਹਨੂੰ ਥੋ ਹੀ ਨਹੀਂ ਰਹਿੰਦਾ। ਉਹਦਾ ਇੰਝ ਅਕਲ ਕੱਢ ਲੈਂਦੇ ਨੇ ਵੀ ਉਹ ਲੈਣ ਕੀ ਜਾਂਦਾ ਹੈ ਤੇ ਉਹਨੂੰ ਬਾਅਦ ਦੱਸ ਕੇ ਉਹ ਘਰ ਕੀ ਲੈ ਤੇ ਵੜਦਾ। ਉਹ ਸਿਆਣੇ ਆਂਦੇ ਨੇ ਬਈ ਜਿਹੜਾ ਪੈਸਾ ਕਮਾਇਆ ਹੁੰਦਾ ਹੈ ਨਾ ਗਲਤ ਤਰੀਕੇ ਨਾਲ, ਉਹ ਨਿਰਾ ਦੋਜ਼ਖ ਦਾ ਬਾਲਣ ਹੈ। ਪਰ ਨਹੀਂ, ਥਈਆਂ ਲਾਈਆਂ ਨੇ, ਗਠੀਆਂ ਜੋੜੀਆਂ ਨੇ ਵੀ ਸਾਨੂੰ ਕਿਹੜਾ ਕਿਸੇ को ਪੁੱਛਣਾ ਦੱਸਣਾ ਹੈ। ਤੇ ਗਰੀਬ ਦੀ ਮਜ਼ਦੂਰੀ 800 ਹੈ ਤੇ ਦੱਸੋ ਨਾ 250-300 ਦੀ ਉਹ ਸਬਜ਼ੀ ਲਵੇ, 200 ਦਾ ਘਿਓ, 2 ਸਿਰ ਆਟਾ, ਜਿਹੜੇ ਘਰ ਦੇ 5-4 ਜੀ ਨੇ ਤੇ ਮੁਲੱਕੜ ਬਾਲਣ ਮਿਰਚ ਮਸਾਲਾ ਪਾ ਕੇ ਤੇ ਮੁੜ ਚੋ 5 ਜੀਆਂ ਦੀ ਉਹ ਟੁੱਕਰ ਪਕਦਾ ਹੈ। ਇਹ ਖੁੱਡੀ ਛੁਰੀ ਹੈ ਜਿੰਦੇ ਨਾਲ ਕੋਈ ਆਣੇ ਹੈ ਤੇ ਮੁੜਦੇ ਆਣੇ ਵੀ ਬੰਦਾ ਸੀ ਵੀ ਨਾ ਕਰੇ। ਇੱਥੇ ਤਾਂ ਮੀਆਂ ਉਹ ਗੱਲ ਹੋਈ ਪਈ ਹੈ ਵੀ ਕੋਈ ਰਾਜਾ ਸੀ ਕਿਸੇ ਦੀ ਦਾੜੀ ਮੁੰਨਦਾ ਪਿਆ, ਤੋ ਘੜੀ ਮੁੜੀ ਚਵੇਂ ਵੀ ਮੈਨੂੰ ਪੀੜ ਹੁੰਦੀ ਹੈ। ਉਹਨੂੰ ਆਖੇ ਹੌਸਲਾ ਕਰ, ਦਾੜੀ ਮੁੰਨੀ ਗਈ ਹੈ। ਤੇ ਜੇ ਯਕਾਦਮ ਨਾਲ ਦੇ ਘਰ ਰੌਲਾ ਪੈ ਗਿਆ, ਉਹ ਛੇਤੀ ਛੇਤੀ ਉੱਠਿਆ ਵੀ ਮੇਰੇ ਪਿਤਰੇਰ ਦਾ ਘਰ ਹੈ, ਰੌਲਾ ਕਿਆ ਹੈ। ਉਹ ਰਾਜਾ ਉਹਨੂੰ ਆਂਦਾ ਵੀ ਬਹਿ ਜਾ ਮੈਂ ਤੈਨੂੰ ਦੱਸਣਾ। ਆਂਦਾ ਉੱਤੇ ਮੇਰਾ ਦੂਜਾ ਬਿਰਾ ਹੈ, ਅਖੇ ਉਹ ਤੇਰੇ ਪਿਤਰੇਰ ਦੀ ਦਾੜੀ ਮੁੰਨਦਾ ਪਿਆ।